ਆਪਾਂ ਸੋਚਦੇ ਹਾਂ ਵੀ ਸ਼ਾਇਦ ਇੰਡੀਆ ਦੇ ਵਿੱਚ ਜਿਹੜੇ ਕਿਸਾਨ ਆ ਉਹਨਾਂ ਦੇ ਨਾਲ ਧੱਕਾ ਹੁੰਦਾ। ਅਮਰੀਕਾ ਦੇ ਵਿੱਚ ਵੀ ਜਿਹੜਾ ਆ ਇਦਾਂ ਦੀ ਚੀਜ਼ ਬਹੁਤ ਵਾਪਰਦੀ ਹੈਗੀ ਆ। ਅਮਰੀਕਾ ਦੇ ਵਿੱਚ ਜਿਹੜੇ ਕਿਸਾਨ ਆ ਉਹ ਆਪਣੀ ਫਸਲ ਉਗਾਉਂਦੇ ਆ। ਉਹ ਤੋਂ ਬਾਅਦ ਜਿਹੜੇ ਮਿਡਲਮੈਨ ਹੈਗੇ ਆ ਜਿਨ੍ਹਾਂ ਨੇ ਉਹ ਸੈੱਲ ਕਰਨਾ ਹੁੰਦਾ ਆ ਵੱਖ-ਵੱਖ ਮਾਰਕੀਟਸ ਨੂੰ ਦੁਨੀਆ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ, ਉਹ ਬਹੁਤ ਘੱਟ ਪੈਸੇ ਦਿੰਦੇ ਆ। ਸੋ ਇਦਾਂ ਦੀ ਸਟੋਰੀ ਹੁਣ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਕਾਉਂਟੀ ਦੇ ਵਿੱਚ ਇੱਕ ਕਿਸਾਨ ਉਹਦੇ ਕੋਲ ਜਿਹੜੇ ਨੈਕਟਰੀਨ ਦੇ ਟਰੀਜ਼ ਆ, ਆਲੂ ਬੁਖਾਰਿਆਂ ਦੇ ਆਪਾਂ ਕਹਿ ਸਕਦੇ ਹਾਂ। ਸੀਜ਼ਰ ਮੋਰਾ ਨਾਮ ਦਾ ਇਹ ਜਿਹੜਾ ਬੰਦਾ ਫਾਰਮਰ ਆ ਸੈਂਟਰ ਵੈਲੀ 'ਚ 30 ਸਾਲਾਂ ਤੋਂ ਫਾਰਮਿੰਗ ਕਰ ਰਿਹਾ ਹੈਗਾ। ਕਹਿੰਦਾ ਵੀ ਮੇਰੇ ਜਿਹੜੇ ਤਾਜ਼ੇ ਨੈਕਟਰੀਨ ਆ ਉਹ ਪਿਛਲੇ 10 ਸਾਲਾਂ ਤੋਂ ਗਰੋ ਹੋ ਰਹੇ ਹੈਗੇ ਆ। ਜੂਨ 28 ਨੂੰ ਉਹਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਤੀ ਪਈ, ਮੈਂ ਇਸ ਵਾਰੀ ਪਿੱਕੇ ਨਹੀਂ ਕਰਨੇ ਹੈਗੇ ਵੀ ਆ ਕੇ ਲੈ ਤੇ ਜਾਓ। ਕਿਉਂਕਿ ਜਿਹੜੀ ਇੱਕ ਵੱਡੀ ਕਾਰਪੋਰੇਸ਼ਨ ਆ ਏਜੀ ਕਾਰਪੋਰੇਸ਼ਨ, ਉਹਨੂੰ ਕਹਿੰਦਾ ਰੋਕ ਰਹੀ ਆ ਵੀ ਤੂੰ ਕੁਝ ਕਰ ਨਹੀਂ ਸਕਦਾ ਇਸ ਜਿਹੜੀ ਫਸਲ ਆ। ਉਹ ਕਹਿੰਦਾ ਵੀ ਮੈਂ ਸਾਰਾ ਸਾਲ ਮਿਹਨਤ ਕੀਤੀ, ਮੈਂ ਉਹਨਾਂ ਨੂੰ ਗੁੱਡਿਆ, ਪਾਣੀ ਪਾਇਆ, ਬਿੱਲ ਦਿੱਤੇ, ਸਪਰੇਅ ਕੀਤੇ, ਮੈਂ ਆਪਣੇ ਜਿਹੜੇ EMPLOYEE ਸੀ ਉਹਨਾਂ ਨੂੰ ਪੈਸੇ ਦਿੱਤੇ ਤੇ ਹੁਣ ਮੈਂ ਕਿਉਂ ਨਹੀਂ ਕੁਝ ਕਰ ਸਕਦਾ। ਸੋ ਇੰਨਾ ਔਖਾ ਹੋਇਆ ਹੁਣ ਜਿਹੜਾ ਆ GoFundMe ਪੇਜ ਵੀ ਸੈੱਟ ਕਰ ਦਿੱਤਾ ਤੇ ਨਾਲ ਉਹਨੂੰ ਕਿਹਾ ਵੀ ਜਿਹੜੇ ਵੀ ਲੋਕ ਉਹਦੇ ਖੇਤ ਦੇ ਵਿੱਚ ਆ ਕੇ ਇਹ ਆਲੂ ਬੁਖਾਰੇ ਫ੍ਰੀ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਆ ਤੇ ਉਹ ਲਿਜਾ ਸਕਦੇ ਆ। ਆਲੂ ਬੁਖਾਰਾ ਨਹੀਂ ਹਰਜੋਤ ਸਿੰਘ ਜੀ, ਆੜੂ ਪਲਮ ਨਹੀਂ ਆ, ਨੈਕਟਰੀਨ ਆੜੂ। ਹਾਂਜੀ ਜੀ ਸੋ ਆੜੂ। ਸੋ ਉਹਦੇ 'ਚ ਇਹ ਆ ਵੀ ਜਿਹੜੇ ਵੀ ਲੈ ਕੇ ਆਉਣਾ ਚਾਹੁੰਦੇ ਆ ਤੇ ਆਪਣਾ ਬੈਗ ਜ਼ਰੂਰ ਲੈ ਆਉਣ ਤੇ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ 1,25,000 ਪਾਉਂਡ ਜਿਹੜੇ ਆ ਉਹਦੇ ਜਿਹੜੀ ਫਰੈਸ਼ ਨੈਕਟਰੀਨਸ ਹੋਊਗੇ। 1,25,000 ਪਾਉਂਡ ਤੁਸੀਂ ਦੇਖ ਲਓ ਵੀ ਉਹਦੀ ਕਿੱਡੀ ਵੱਡੀ ਜਿਹੜੀ ਫਸਲ ਹੈਗੀ ਆ। ਕਹਿੰਦੇ ਵੀ ਪਿਕ ਨਹੀਂ ਹੋਣੀ, ਅਨਸੈਲੇਬਲ ਆ ਤੇ ਉੱਥੇ ਗਲ ਕੇ ਡਿੱਪਣੀ ਆ। ਸੋ ਲੋਕਾਂ ਦੀਆਂ ਉੱਥੇ ਹੁਣ ਲਾਈਨਾਂ ਲੱਗੀਆਂ ਆ। ਰੀਡਲੀ ਦੇ ਵਿੱਚ ਆ ਇਹਦਾ, ਰੀਡਲੀ ਦੇ ਵਿੱਚ ਆ। ਸੋ ਕਹਿੰਦਾ ਵੀ ਮੈਂ ਨਹੀਂ ਚਾਹੁੰਦਾ ਵੀ ਮੇਰੀ ਜਿਹੜੀ ਪੂਰੇ ਸਾਲ ਦੀ ਜਿਹੜੀ ਮਿਹਨਤ ਆ ਉਹ ਕਿਸੇ ਤਰ੍ਹਾਂ ਲੂਜ਼ ਹੋਵੇ। ਸੋ ਮੈਂ ਜਿਹੜੀ ਸੈਂਟਰਲ ਵੈਲੀ ਦੇ ਵਿੱਚ ਜਾਂ ਜਿਹੜਾ ਵੀ ਕੋਈ ਹੈਗਾ ਆ ਉਹ ਉਹਦੇ ਫਾਰਮ ਦੇ ਵਿੱਚ ਆਉਣਾ ਚਾਹੁੰਦਾ ਆ ਤੇ ਬੈਗ ਭਰ ਕੇ ਲਿਜਾ ਸਕਦਾ ਆ। ਤੇ ਉਹਨੇ ਐਡਰੈਸ ਵੀ ਦਿੱਤਾ ਹੈਗਾ 21500 ਈਸਟ ਪਾਰਲੀਅਰ ਐਵਨਿਊ ਰੀਡਲੀ ਦੇ ਵਿੱਚ। ਸੋ ਜੂਨ 29 ਤੋਂ ਲੈ ਕੇ ਜੁਲਾਈ 3 ਤੱਕ ਸਵੇਰ ਦੇ 7 ਵਜੇ ਤੋਂ ਲੈ ਕੇ 10 ਵਜੇ ਤੱਕ ਤੇ ਕੋਈ ਵੀ ਜਾ ਕੇ ਜਿਹੜਾ ਆ ਉਹ ਕਹਿੰਦਾ ਭਰ ਕੇ ਲੈ ਆਓ ਤੇ ਗਲੇ ਲਿਜਾ। ਸੋ ਆੜੂ ਹੀ ਆੜੂ ਆ। ਪਰ ਇਹ ਆ ਵੀ ਮਿੱਤਰ ਨੂੰ ਕੁਝ ਦੇ ਵੀ ਆਇਓ ਜੇ ਤੁਸੀਂ ਕੁਝ ਲੈਣ ਚੱਲੇ ਆ। ਕਿਸਾਨ ਨੂੰ ਹੋਰ ਤਾਂ ਉੱਥੇ ਕੀ ਆ, ਉਹ ਜਿਹੜਾ ਵੇਚ ਨਹੀਂ ਸਕੂਗਾ ਉਹਨੇ ਘਰ ਵੀ ਤਾਂ ਪਾਲਣਾ ਨਾ। ਇਹ ਤੁਸੀਂ ਹੁਣ ਹਿਸਾਬ ਲਾ ਲਓ ਵੀ 1.25 ਲੱਖ ਪਾਉਂਡ ਉਹਦੇ ਫਰੈਸ਼ ਨੈਕਟਰੀਨ ਆੜੂ ਉਹਨੇ ਵੇਚਣੇ ਸੀਗੇ। ਕੁਝ ਤਾਂ ਮਿਲਣਾ ਹੀ ਸੀ ਉਹਨੂੰ ਹੁਣ ਅਨਪਿਕਡ, ਅਨਸੈਲੇਬਲ ਤੇ ਖਰਾਬ ਹੋਣ ਦੀ ਵੇਟ ਜਿਹੜੀ ਉਹ ਕਰ ਰਿਹਾ, ਵੀ ਗਲਣ ਦੀ ਜਿਹੜੀ ਉਹ ਵੇਟ ਕਰ ਰਹੇ ਆ। ਤੇ ਬਸ ਉਹ ਕਹਿੰਦਾ ਵੀ ਉਦਾਂ ਆਪਣੇ ਵੱਲੋਂ ਕੋਈ ਨਹੀਂ, ਮਾਇਆ ਆਪਾਂ ਕੋਈ ਨਹੀਂ ਲੈਣੀ, ਪਰ ਤੁਸੀਂ ਲੈ ਜਾਓ ਨਹੀਂ ਤਾਂ ਸਾਰੇ ਖਰਾਬ ਹੋ ਜਾਣੇ ਆ। ਇਸ ਤਰੀਕੇ ਦੇ ਨਾਲ ਉਹਨੇ ਜਿਹੜਾ ਉਹ ਕੀਤਾ। ਇਹ ਉਹੀ ਗੱਲ ਹੋ ਗਈ ਹਰਜੋਤ ਸਿੰਘ ਜੀ, ਜਦੋਂ ਮੰਡੀਆਂ 'ਚ ਭਾਅ ਜਦੋਂ ਬਹੁਤ ਜ਼ਿਆਦਾ ਟੁੱਟ ਜਾਂਦਾ ਤੇ ਆਲੂ ਰੋਲਦੇ ਤੇ ਟਮਾਟਰ ਰੋਲਦੇ ਤੇ ਗੰਢੇ ਰੋਲਦੇ ਨਾ ਸੜਕਾਂ ਦੇ ਉੱਤੇ, ਉਹ ਗੱਲ ਵਿਚਾਰੇ ਦੇ ਨਾਲ ਜਿਹੜੀ ਉਹ ਬਣੀ ਆ। ਸੋ ਸੀਜ਼ਰ ਮੋਰਾ ਆ ਉਹ ਬੰਦੇ ਦਾ ਜਿਹੜਾ ਉਹ ਨਾ 30 ਸਾਲਾਂ ਤੋਂ 3 ਦਹਾਕਿਆਂ ਤੋਂ ਵਿਚਾਰਾ ਇੱਥੇ ਰਹਿ ਰਿਹਾ ਸੀ ਤੇ ਉਹਦੀ ਖੇਤੀ ਜਿਹੜੀ ਉਹ ਪਿਛਲੇ 10 ਸਾਲਾਂ ਤੋਂ ਨੈਕਟਰੀਨਸ ਦੀ ਜਿਹੜੀ ਉਹ ਕਰ ਰਿਹਾ ਸੀਗਾ। ਸੋ 3 ਸਾਲਾਂ ਤੋਂ ਉਹਨੂੰ ਸੂ ਕੀਤਾ ਹੋਇਆ ਆ ਗੁਇਮੁਰਾ ਬ੍ਰਦਰ ਫਰੂਟ ਕੰਪਨੀ ਨੇ ਵੀ ਤੂੰ ਆਪਣਾ ਸਮਾਨ ਸੈੱਲ ਨਹੀਂ ਕਰ ਸਕਦਾ। 3 ਸਾਲਾਂ ਤੋਂ ਲਾ ਸੂਟ ਚੱਲ ਰਿਹਾ। ਸੋ ਬੜਾ ਆਪਾਂ ਦੇਖਦੇ ਕਈ ਵਾਰੀ ਮਾੜੀ ਜਿਹੀ ਗੱਲ ਹੁੰਦੀ ਆ, ਹਜ਼ਾਰਾਂ ਦੇ ਹਿਸਾਬ ਨਾਲ, ਲੱਖਾਂ ਦੇ ਹਿਸਾਬ ਨਾਲ GoFundMe ਦੇ ਪੈਸੇ ਇਕੱਠੇ ਹੋ ਜਾਂਦੇ ਆ। ਮੈਂ ਦੇਖ ਰਿਹਾ ਸੀ ਜਿਹੜਾ ਉਹਦਾ GoFundMe ਆ ਹਜੇ ਤਾਈਂ ਸਿਰਫ $3953 ਜਿਹੜੇ ਰੇਜ਼ ਹੋਏ ਆ। 77 ਲੋਕਾਂ ਨੇ ਜਿਹੜੀ ਡੋਨੇਸ਼ਨ ਦਿੱਤੀ ਹੈਗੀ ਆ। ਚਲੋ ਉਹਨੂੰ ਉਦਾਂ ਜਾ ਕੇ ਦੇ ਆਓ ਉੱਥੇ, ਨਾਲੇ ਆੜੂ ਲੈ ਆਓ, ਨਾਲੇ ਉਦਾਂ ਮਿਲ ਲਓ ਉਹਨੂੰ, ਨਾਲੇ ਫਰੈਸ਼, ਨਾਲੇ ਨਿਆਣਿਆਂ ਨੂੰ ਦਿਖਾ ਲਿਆਓ ਵੀ ਕਿੱਦਾਂ ਆੜੂ ਲੱਗਦੇ ਆ, ਕਿੱਦਾਂ ਤੋੜੀ ਦੇ ਆ, ਹਨਾ। ਸਹੀ ਗੱਲ ਆ। ਚਲੋ ਵੀਕਐਂਡ ਦੇ ਉੱਤੇ ਇੱਕ ਐਕਟੀਵਿਟੀ ਜਿਹੜੀ ਉਹ ਤੁਹਾਡੀ ਬਣ ਜੂਗੀ। ਸਹੀ ਆ।